ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਇੱਕ ਸਾਡਾ ਬਹੁਤ ਬੜਾ ਇੰਸਟੀਟਿਊਸ਼ਨ ਆ ਜਿਹੜਾ ਸਿੱਖਾਂ ਨੇ ਬੜੀ ਵੱਡੀ ਜੱਦੋਜਹਿਦ ਤੋਂ ਬਾਅਦ ਮਤਲਬ ਹਾਸਲ ਕੀਤਾ ਸੀਗਾ ਕਿ ਅਸੀਂ ਆਪਣੇ ਗੁਰਦੁਆਰਿਆਂ ਨੂੰ ਸਿੱਖ ਪਰੰਪਰਾਵਾਂ ਮੁਤਾਬਿਕ ਸਿੱਖ ਰਹਿਤ ਮਰਿਆਦਾ ਦੇ ਮੁਤਾਬਿਕ ਅਸੀਂ ਚਲਾਈਏ। ਸਿੱਖ ਵਿਰੋਧੀ ਜਿੰਨੀਆਂ ਵੀ ਜਮਾਤਾਂ ਚਾਹੇ ਬੀਜੇਪੀ ਆ ਚਾਹੇ ਕੋਈ ਹੋਰ ਆ ਉਹ ਤਾਂ ਆਪਣੇ ਖੁੱਲ੍ਹੇ ਤੌਰ ਦੇ ਉੱਤੇ ਆਪਣੇ ਧਰਮ ਦੇ ਨਾਲ ਜੁੜਦੀਆਂ ਜਾ ਰਹੀਆਂ। ਇਹ ਜਿਹੜੀ ਜਮਾਤ ਸਾਡੀ ਸੀ ਜਿਹਨੂੰ ਅਸੀਂ ਸਮਝਦੇ ਵੀ ਸਾਡੀ ਬਾੜ ਬਣ ਕੇ ਸਾਡੀ ਰੱਖਿਆ ਕਰੂਗੀ, ਸਾਡੇ ਧਰਮ ਦੀ ਰੱਖਿਆ ਕਰੂ, ਸਾਡੀ ਇਤਿਹਾਸਿਕ ਟ੍ਰੈਡੀਸ਼ਨਸ ਹੈਗੀਆਂ ਉਹਨਾਂ ਨੂੰ ਪ੍ਰੋਟੈਕਟ ਕਰੂਗੀ, ਉਹ ਦੂਜੇ ਪਾਸੇ ਚੱਲ ਪਈ। ਆਪਣੇ ਹੀ ਲੋਕਾਂ ਨੇ ਜਿਨ੍ਹਾਂ ਨੂੰ ਲੋਕ ਸਮਝਦੇ ਆ ਵੀ ਇਹ ਸਾਡੇ ਪ੍ਰੋਟੈਕਟਰ ਹੈ, ਸਾਡੇ ਡਿਫੈਂਡਰ ਆ, ਸਾਡੇ ਸੇਫਗਾਰਡ ਕਰਨ ਵਾਲੇ ਆ, ਉਹੀ ਉਹਨਾਂ ਨੂੰ ਖਤਮ ਕਰ ਗਏ। ਇਹ ਇੱਕ ਬਹੁਤ ਵੱਡੀ ਤਰਾਸਦੀ ਆ ਸਿੱਖ ਪੰਥ ਦੀ। ਦੋਨੇ ਧਿਰਾਂ ਜਿਹੜੀਆਂ ਆਪਸ ਦੇ ਵਿੱਚ ਲੜ ਰਹੀਆਂ ਉਹ ਲੜ ਰਹੀਆਂ ਆਪਣੇ ਸਵਾਰਥ ਲਈ, ਉਹ ਪੰਥ ਲਈ ਨਹੀਂ ਲੜ ਰਹੀਆਂ। ਨਾ ਬੀਬੀ ਨੇ ਆਪਣਾ ਏਜੰਡਾ ਦਿੱਤਾ, ਨਾ ਦੂਜੇ ਪਾਸੇ ਜਿਹੜੀ ਇਸ ਵੇਲੇ ਕਾਬਜ਼ ਧਿਰ ਆ ਬਾਦਲ ਸਾਹਿਬ ਦੀ, ਉਹਨਾਂ ਨੇ ਨਹੀਂ ਦੱਸਿਆ ਵੀ ਅਸੀਂ ਤਾਂ ਹੁਣ ਐਂ ਕਰਾਂਗੇ। ਤੇ ਉਹ ਸਮਝਦੇ ਆ ਵੀ ਸਾਡਾ ਹੈਂਚਮੈਨ, ਸਾਡਾ ਜਿਹੜਾ ਮਤਲਬ ਭਰੋਸੇਯੋਗ ਆਦਮੀ ਜ਼ਾਤੀ ਤੌਰ ਦੇ ਉੱਤੇ ਬਾਦਲਾਂ ਦਾ, ਉਹਨੂੰ ਅਸੀਂ ਪ੍ਰਧਾਨ ਬਣਾਈਏ, ਉਹ ਸਾਨੂੰ ਜਵਾਬਦੇਹ ਹੋਵੇ ਨਾ ਕਿ ਪੰਥ ਨੂੰ ਜਵਾਬਦੇਹ ਹੋਵੇ। ਜਗੀਰ ਕੌਰ ਤਾਂ ਕਹਿੰਦੇ ਨੇ ਕਿ ਮੈਂ ਪਾਰਟੀ ਦੇ ਜਾਬਤੇ ਦੇ ਵਿੱਚ ਰਹਿ ਕੇ ਸ਼ੁਰੂ ਤੋਂ ਕੰਮ ਕੀਤਾ, ਪਾਰਟੀ ਵਾਸਤੇ ਮਿਹਨਤ ਕੀਤੀ, ਪਰ ਇਸ ਵੇਲੇ ਜਿਹੜੀ ਪ੍ਰਧਾਨਗੀ ਦੀ ਭਾਵਨਾ ਉਹ ਸੇਵਾ ਕਰਨ ਦੀ ਵੀ ਪੰਥ ਦੀ ਸੇਵਾ ਕਰ। ਜੇ ਕੋਈ ਕੰਮ ਕੀਤਾ ਜਾ ਰਿਹਾ ਜਿਹੜਾ ਪੰਥ ਪ੍ਰਸਤ ਹੋਵੇ ਜਾਂ ਪੰਜਾਬ ਦੇ ਹਿੱਤ ਦੇ ਵਿੱਚ ਹੋਵੇ ਜਾਂ ਸਿੱਖਾਂ ਦੇ ਹਿੱਤ ਦੇ ਵਿੱਚ ਹੋਵੇ, ਉਹ ਤਾਂ ਗੱਲ ਠੀਕ ਹੈ। ਪਰ ਜੇ ਸਵਾਰਥ ਨਾਲ ਬੱਝੀ ਵੀ ਗੱਲ ਆ ਵੀ ਮੈਨੂੰ ਪ੍ਰਧਾਨ ਬਣਾ ਦਿਓ, ਤੂੰ ਕੋਈ ਏਜੰਡਾ ਤਾਂ ਦੇ ਭਲੀਏ ਲੋਕੇ, ਤੂੰ ਪ੍ਰਧਾਨਗੀ ਦਾ ਅਹੁਦਾ ਲੈ ਕੇ ਕੀ ਕਰੇਂਗੀ, ਕਿਸ ਤਰੀਕੇ ਨਾਲ ਇਸ ਨਿਗਾਰ ਨੂੰ ਸੁਲਝਾਏਂਗੀ ਜਿਹੜਾ ਨਿਗਾਰ ਆ ਚੁੱਕਿਆ, ਤੂੰ ਕੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਸ ਨੂੰ ਉਹਨਾਂ ਲੀਹਾਂ ਤੇ ਲੈ ਕੇ ਜਾਏਗੀ ਜਿਸ ਲੀਹਾਂ ਤੇ ਇਹ ਐਸਟੈਬਲਿਸ਼ ਹੋਇਆ ਸੀ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ, ਜੋ ਕਿ ਪੰਜਾਬ ਦੀ ਰਾਜਸੀ ਪਾਰਟੀ ਹੈ ਔਰ ਅੱਜ ਵੀ ਕਿਤੇ ਨਾ ਕਿਤੇ ਚਾਹੇ ਸੱਤਾਹੀਨ ਹੈ, ਬੀਜੇਪੀ ਦੇ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪਾਰਟੀ ਦੇ ਵੱਖ-ਵੱਖ ਲੀਡਰਾਂ ਦੇ ਵੱਲੋਂ ਸਮੇਂ-ਸਮੇਂ ਅਨੁਸਾਰ ਵੱਖ-ਵੱਖ ਵਿਵਾਦਿਤ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ। ਬੀਬੀ ਜਗੀਰ ਕੌਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਨੇ, ਰਾਜ ਸਭਾ ਮੈਂਬਰ ਰਹੇ ਨੇ, ਔਰ ਉਸ ਤੋਂ ਵੱਡੀ ਗੱਲ ਹੈ ਕਿ ਉਹ ਆਪਣੇ ਹਲਕੇ ਦੇ ਵਿੱਚੋਂ ਲਗਾਤਾਰ ਜਿਹੜੀਆਂ ਚੋਣਾਂ ਨੇ ਉਹ ਵੀ ਉਹਦੇ ਉੱਪਰ ਜਿੱਤ ਪ੍ਰਾਪਤ ਕਰਦੇ ਰਹੇ ਨੇ, ਲਗਾਤਾਰ ਲੋਕਾਂ ਦੇ ਵਿੱਚ ਉਹ ਬਾਹਰ ਬਣਿਆ ਹੋਇਆ ਸੀ। ਪਰ ਸਮੇਂ ਅਨੁਸਾਰ ਇਸ ਤਰੀਕੇ ਦੇ ਬਿਆਨ ਦੇਣਾ ਔਰ ਉਹੀ ਬਿਆਨ ਕਹਿ ਦੇਣਾ ਜਿਹੜੇ ਵਿਰੋਧੀ ਧਿਰਾਂ ਜਾਂ ਪੰਜਾਬ ਦੇ ਲੋਕ ਗੱਲਾਂ ਕਹਿੰਦੇ ਹੁੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਪ੍ਰਧਾਨ ਦੀ ਜੇਬ ਦੇ ਵਿੱਚੋਂ ਨਿਕਲਦਾ ਹੈ। ਇਹਦਾ ਮੰਤਵ ਕੀ ਹੈ? ਔਰ ਉਸ ਤੋਂ ਬਾਅਦ ਯੂ ਟਰਨ ਲੈ ਕੇ ਇਹ ਦਾਅਵੇ ਕਰਨੇ, ਜਿਸ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਕਿ 48 ਘੰਟੇ ਦੇ ਮੁਅੱਤਲ ਕਰਨ ਤੋਂ ਬਾਅਦ ਜਵਾਬ ਤਲਬੀ ਕੀਤੀ ਜਾਂਦੀ ਹੈ, ਜਵਾਬ ਮੰਗਿਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਯੂ ਟਰਨ ਲੈਂਦੇ ਹੋਏ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਉਹ ਪਾਰਟੀ ਦੇ ਵਰਕਰ ਬਣ ਕੇ ਇੱਕ ਨਿਮਾਣੇ ਜਿਹੇ ਬਣ ਕੇ ਕੰਮ ਕਰਨਗੇ। ਇਹਨਾਂ ਤਮਾਮ ਸਵਾਲਾਂ ਨੂੰ ਲੈ ਕੇ ਜਿਹੜੇ ਸਵਾਲ ਅਕਾਲੀ ਦਲ ਬਾਦਲ ਦੇ ਨਾਲ ਜੁੜੇ ਹੋਏ ਨੇ ਔਰ ਬੀਬੀ ਜਗੀਰ ਕੌਰ ਦੇ ਨਾਲ ਜੁੜੇ ਹੋਏ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਤਮਾਮ ਸਵਾਲ ਨੇ, ਉਹਨਾਂ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ। ਵਿਸ਼ਲੇਸ਼ਣ ਕਰਨ ਦੇ ਵਾਸਤੇ ਸਾਡੇ ਨਾਲ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੁੜੇ ਨੇ ਜੋ ਕਿ ਸਿਆਸੀ ਮਾਹਰ ਵੀ ਮੰਨੇ ਜਾਂਦੇ ਨੇ। ਗੱਲਬਾਤ ਕਰ ਲੈਂਦੇ। ਸਵਾਗਤ ਹੈ ਸਭ ਤੋਂ ਪਹਿਲਾਂ। ਹਾਂਜੀ, ਧੰਨਵਾਦ ਜੀ। TV 84 ਦੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਗੀਰ ਕੌਰ ਦਾ ਬਿਆਨ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨਾ ਸਮਾਂ ਪ੍ਰਧਾਨ ਵੀ ਬਣਦੇ ਆਏ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰਾਜ ਦਾ ਨਿੱਘ ਮਾਣਿਆ, ਪਰ ਰਾਜ ਤੋਂ ਹੀਨ ਹੋਣ ਤੋਂ ਬਾਅਦ ਇਸ ਬਿਆਨ ਨੂੰ ਕਿਵੇਂ ਦੇਖਿਆ ਜਾਵੇ? ਦੇਖੋ, ਮੈਂ ਇੱਕ ਗੱਲ, ਬੜੀ ਕਹਾਵਤ ਆ ਪਿੰਡਾਂ ਦੇ ਵਿੱਚ ਆਮ ਅਕਸਰ ਕਹੀ ਜਾਂਦੀ ਹੈ, ਸ਼ਹਿਰਾਂ ਦੇ ਲੋਕ ਵੀ ਉਸ ਦਾ ਮਤਲਬ ਸਮਝਦੇ ਆ। ਸਾਡੀ ਜਿਹੜੀ ਇਸ ਵੇਲੇ ਸਿੱਖ ਪੰਥ ਦੀ ਦੁਰਦਸ਼ਾ ਹੈ, ਮੈਂ ਦੁਰਦਸ਼ਾ ਕਹੂੰਗਾ, ਉਹ ਕੀ ਹੈ ਕਿ ਜਿਹੜੀ ਬਾੜ ਆ ਉਹ ਖੇਤ ਨੂੰ ਖਾ ਗਈ।
ਖੇਤ ਨੂੰ ਬਾਹਰੋਂ ਖਤਰਾ ਨਹੀਂ ਹੋਇਆ, ਬਾਹਰਲੇ ਲੋਕਾਂ ਨੇ ਖੇਤ ਨੂੰ ਘੱਟ ਖਾਇਆ। ਜਿਹੜੀ ਬਾੜ ਸੀ, ਸ਼੍ਰੋਮਣੀ ਅਕਾਲੀ ਦਲ ਨੂੰ ਸਮਝਿਆ ਜਾਂਦਾ ਸੀ ਵੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ, ਉਸ ਦੇ ਨਾਲ ਲੱਗਦੀ ਜਿਹੜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਇੱਕ ਸਾਡਾ ਬਹੁਤ ਬੜਾ ਇੰਸਟੀਚਿਊਸ਼ਨ ਆ ਜਿਹੜਾ ਸਿੱਖਾਂ ਨੇ ਬੜੀ ਵੱਡੀ ਜੱਦੋਜਹਿਦ ਤੋਂ ਬਾਅਦ ਮਤਲਬ ਹਾਸਲ ਕੀਤਾ ਸੀਗਾ ਕਿ ਅਸੀਂ ਆਪਣੇ ਗੁਰਦੁਆਰਿਆਂ ਨੂੰ ਸਿੱਖ ਪਰੰਪਰਾਵਾਂ ਮੁਤਾਬਿਕ, ਸਿੱਖ ਰਹਿਤ ਮਰਿਆਦਾ ਦੇ ਮੁਤਾਬਿਕ ਅਸੀਂ ਚਲਾਈਏ। ਉਹ ਮੰਦਭਾਗੀ ਗੱਲ ਇਹ ਹੋਈ ਕਿ ਜਦੋਂ ਮੋਗਾ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤੀ, ਉਸ ਦੇ ਵਿੱਚ ਆਪਣਾ ਕਰੈਕਟਰ ਹੀ ਬਦਲ ਦਿੱਤਾ। 1966 ਦੀ ਗੱਲ ਹੈ? 1966 ਨਹੀਂ, ਉਸ ਤੋਂ ਬਾਅਦ ਦੀ ਗੱਲ ਹੈ। ਉਹ ਮੇਰਾ ਖਿਆਲ 1990 ਜਾਂ ਸਮਥਿੰਗ, ਮੈਨੂੰ ਐਗਜ਼ੈਕਟ ਉਸ ਦਾ ਭੁੱਲ ਗਿਆ। ਉਹ ਬੜੀ ਫੇਮਸ ਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਨਾ ਹੁਣ ਸਾਡੀ ਜਿਹੜੀ ਇਹ ਸਿੱਖ ਜਥੇਬੰਦੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ, ਇਹ ਪੰਜਾਬੀ ਪਾਰਟੀ ਬਣ ਗਈ। ਇਹ ਮੋਗੇ ਦੇ ਵਿੱਚ ਬਹੁਤ ਅਹਿਮ ਫੈਸਲਾ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ। ਤੋਂ ਦੂਸਰੇ ਪਾਸੇ ਕੀ ਹੈ, ਜਿਹੜੀਆਂ ਸਿੱਖ ਵਿਰੋਧੀ ਜਿੰਨੀਆਂ ਵੀ ਜਮਾਤਾਂ, ਚਾਹੇ ਬੀਜੇਪੀ ਆ ਚਾਹੇ ਕੋਈ ਹੋਰ ਆ, ਉਹ ਤਾਂ ਆਪਣੇ ਖੁੱਲ੍ਹੇ ਤੌਰ ਦੇ ਉੱਤੇ ਆਪਣੇ ਧਰਮ ਦੇ ਨਾਲ ਜੁੜਦੀਆਂ ਜਾ ਰਹੀਆਂ। ਇਹ ਜਿਹੜੀ ਜਮਾਤ ਸਾਡੀ ਸੀ, ਜਿਹਨੂੰ ਅਸੀਂ ਸਮਝਦੇ ਵੀ ਸਾਡੀ ਬਾੜ ਬਣ ਕੇ ਸਾਡੀ ਰੱਖਿਆ ਕਰੂਗੀ, ਸਾਡੇ ਧਰਮ ਦੀ ਰੱਖਿਆ ਕਰੂ, ਸਾਡੀਆਂ ਜਿਹੜੀਆਂ ਇਤਿਹਾਸਿਕ ਟ੍ਰੈਡੀਸ਼ਨਸ ਹੈਗੀਆਂ ਉਹਨਾਂ ਨੂੰ ਪ੍ਰੋਟੈਕਟ ਕਰੂਗੀ, ਉਹ ਦੂਜੇ ਪਾਸੇ ਚੱਲ ਪਈ, ਉਹ ਉਸੇ ਨੂੰ ਖਾਣ ਲੱਗ ਗਏ। ਤੋ ਇਹ ਇੱਕ ਬਹੁਤ ਵੱਡੀ ਇੱਕ ਟ੍ਰੈਜੇਡੀ ਆ ਆਪਣੀ ਕਿਸਮ ਦੀ ਕਿ ਆਪਣੇ ਹੀ ਲੋਕਾਂ ਨੇ, ਜਿਨ੍ਹਾਂ ਨੂੰ ਲੋਕ ਸਮਝਦੇ ਆ ਵੀ ਇਹ ਸਾਡੇ ਪ੍ਰੋਟੈਕਟਰ ਹੈ, ਸਾਡੇ ਡਿਫੈਂਡਰ ਆ, ਸਾਡੇ ਸੇਫਗਾਰਡ ਕਰਨ ਵਾਲੇ ਆ, ਉਹੀ ਉਹਨਾਂ ਨੂੰ ਖਤਮ ਕਰ ਗਏ। ਤੋ ਇਹ ਸਥਿਤੀ ਆਪਣੇ ਆਪ ਦੇ ਵਿੱਚ ਹੀ ਬੜੀ ਮੰਦਭਾਗੀ ਤੇ ਫਿਕਰ ਵਾਲੀ ਗੱਲ ਹੈ। ਹੁਣ ਇਹ ਤਾਂ ਉਹਨਾਂ ਦੀ ਅੰਦਰਲੀ ਸਵਾਰਥੀ ਲੜਾਈ ਆ ਕਿ ਜਗੀਰ ਕੌਰ ਨੇ ਬਣਨਾ ਜਾਂ ਕਿਸੇ ਹੋਰ ਨੇ ਬਣਨਾ, ਇਹ ਅੰਦਰੂਨੀ ਉਹਨਾਂ ਦੀ ਸਵਾਰਥ ਨਾਲ ਮਤਲਬ ਬੱਝੀ ਹੋਈ ਲੜਾਈ ਆ। ਇਹ ਪੰਥ ਦੇ ਹਿੱਤਾਂ ਨਾਲ ਬੱਝੀ ਹੋਈ ਲੜਾਈ ਨਹੀਂ ਹੈ। ਡਾਕਟਰ ਸਾਹਿਬ, ਇੱਕ ਚਿੰਤਾ ਵਾਲੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਵਿਰੋਧੀ ਸਵਾਲੀਆ ਚਿੰਨ੍ਹ ਲਾਉਂਦੇ ਸੀ ਕਿ ਜਿਹੜਾ ਪ੍ਰਧਾਨ ਹੈ ਉਹ ਬਾਦਲ ਸਾਹਿਬ ਦੀ ਜੇਬ ਚੋਂ ਨਿਕਲਦਾ, ਹੁਣ ਬੀਬੀ ਜਗੀਰ ਕੌਰ ਇੱਕ ਅਹੁਦੇਦਾਰ ਮੰਨੇ ਜਾਂਦੇ ਨੇ, ਬਹੁਤ ਪ੍ਰਮੁੱਖ ਮੰਨੇ ਜਾਂਦੇ ਨੇ ਪਾਰਟੀ ਦੇ ਆਗੂ ਵਜੋਂ, ਤਾਂ ਜਨਤਕ ਤੌਰ ਤੇ ਮੀਡੀਆ ਦੇ ਵਿੱਚ ਕਹਿ ਦੇਣਾ ਕਿ ਪ੍ਰਧਾਨ ਜੇਬ ਚੋਂ ਨਿਕਲਦਾ ਹੈ, ਤਾਂ ਇੱਥੋਂ ਤੱਕ ਗੱਲ ਪੁੱਜ ਜਾਣੀ। ਇਹਦਾ ਕਾਰਨ ਕੀ ਮੰਨਿਆ ਨਹੀਂ, ਦੇਖੋ ਇਹਦਾ ਕਾਰਨ ਜੇ ਤਾਂ ਮਤਲਬ ਮੇਰੀ ਇੱਕ ਗੱਲ ਬੜੀ ਸਿੰਪਲ ਤੇ ਸਾਦੀ ਆ, ਜੇ ਕੋਈ ਕੰਮ ਕੀਤਾ ਜਾ ਰਿਹਾ ਜਿਹੜਾ ਪੰਥ ਪ੍ਰਸਤ ਹੋਵੇ ਜਾਂ ਪੰਜਾਬ ਦੇ ਹਿੱਤ ਦੇ ਵਿੱਚ ਹੋਵੇ ਜਾਂ ਸਿੱਖਾਂ ਦੇ ਹਿੱਤ ਦੇ ਵਿੱਚ ਹੋਵੇ, ਉਹ ਤਾਂ ਗੱਲ ਠੀਕ ਹੈ। ਪਰ ਜੇ ਸਵਾਰਥ ਨਾਲ ਬੱਝੀ ਵੀ ਗੱਲ ਆ ਵੀ ਮੈਨੂੰ ਪ੍ਰਧਾਨ ਬਣਾ ਦਿਓ, ਲਿਫਾਫੇ ਦੇ ਵਿੱਚੋਂ ਤੁਸੀਂ ਪ੍ਰਧਾਨ ਬਣਾਉਣੇ, ਪਰ ਹੁਣ ਮੇਰਾ ਹੱਕ ਆ ਪਾਉਣ ਦਾ, ਵੀ ਤੇਰਾ ਹੱਕ ਹੈ, ਤੂੰ ਕੋਈ ਏਜੰਡਾ ਤਾਂ ਦੇ ਭਲੀਏ ਲੋਕੇ ਵੀ ਤੂੰ ਪ੍ਰਧਾਨਗੀ ਦਾ ਅਹੁਦਾ ਲੈ ਕੇ ਕੀ ਕਰੇਂਗੀ, ਕਿਸ ਤਰੀਕੇ ਨਾਲ ਇਸ ਨਿਗਾਰ ਨੂੰ ਸੁਲਝਾਏਂਗੀ ਜਿਹੜਾ ਨਿਗਾਰ ਆ ਚੁੱਕਿਆ, ਤੂੰ ਕੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਸ ਨੂੰ ਉਹਨਾਂ ਲੀਹਾਂ ਤੇ ਲੈ ਕੇ ਜਾਏਂਗੀ ਜਿਸ ਲੀਹਾਂ ਤੇ ਇਹ ਐਸਟੈਬਲਿਸ਼ ਹੋਇਆ ਸੀ। ਦੂਜੇ ਪਾਸੇ ਵੀ ਉਹੀ ਲੋਕ ਆ, ਉਹ ਸਮਝਦੇ ਆ ਵੀ ਸਾਡਾ ਹੈਂਚਮੈਨ, ਸਾਡਾ ਜਿਹੜਾ ਮਤਲਬ ਭਰੋਸੇਯੋਗ ਆਦਮੀ ਜ਼ਾਤੀ ਤੌਰ ਦੇ ਉੱਤੇ ਬਾਦਲਾਂ ਦਾ, ਉਹਨੂੰ ਅਸੀਂ ਪ੍ਰਧਾਨ ਬਣਾਈਏ, ਉਹ ਸਾਨੂੰ ਜਵਾਬਦੇਹ ਹੋਵੇ, ਨਾ ਕਿ ਪੰਥ ਨੂੰ ਜਵਾਬਦੇਹ ਹੋਵੇ। ਮਤਲਬ ਇਹ ਇੱਕ ਬਹੁਤ ਵੱਡੀ ਤਰਾਸਦੀ ਆ ਸਿੱਖ ਪੰਥ ਦੀ। ਦੋਨੇ ਧਿਰਾਂ ਜਿਹੜੀਆਂ ਆਪਸ ਦੇ ਵਿੱਚ ਲੜ ਰਹੀਆਂ, ਉਹ ਲੜ ਰਹੀਆਂ ਆਪਣੇ ਸਵਾਰਥ ਲਈ, ਉਹ ਪੰਥ ਲਈ ਨਹੀਂ ਲੜ ਰਹੀਆਂ, ਪੰਥ ਦੇ ਹਿੱਤਾਂ ਲਈ ਨਹੀਂ ਲੜ ਰਹੀਆਂ। ਨਾ ਤਾਂ ਉਹ ਆਪਣਾ ਦੇ ਰਹੀਆਂ ਏਜੰਡਾ ਵੀ ਤੁਹਾਡਾ ਕੀ ਹੋ, ਨਾ ਬੀਬੀ ਨੇ ਆਪਣਾ ਏਜੰਡਾ ਦਿੱਤਾ, ਨਾ ਦੂਜੇ ਪਾਸੇ ਜਿਹੜੀ ਇਸ ਵੇਲੇ ਕਾਬਜ਼ ਧਿਰ ਬਾਦਲ ਸਾਹਿਬ ਦੀ, ਉਹਨਾਂ ਨੇ ਨਹੀਂ ਦੱਸਿਆ ਵੀ ਅਸੀਂ ਤਾਂ ਹੁਣ ਐਂ ਕਰਾਂਗੇ, ਆਹ ਸਾਡਾ ਪ੍ਰੋਗਰਾਮ ਹੋਏਗਾ, ਆਹ ਸਾਡਾ ਏਜੰਡਾ ਹੋਏਗਾ, ਅਸੀਂ ਜਿਹੜੀਆਂ ਗਲਤੀਆਂ ਕੀਤੀਆਂ ਉਸ ਲਈ ਪੰਥ ਤੋਂ ਮਾਫੀ ਮੰਗਾਂਗੇ, ਅੱਗੇ ਤੋਂ ਅਸੀਂ ਆਪਣਾ ਜੋ ਵੀ ਆਚਰਣ ਹੈ, ਜੋ ਵੀ ਸਾਡਾ ਪ੍ਰੋਗਰਾਮ ਆ, ਉਹਨੂੰ ਇਹਨਾਂ ਲੀਹਾਂ ਤੇ ਚਲਾਵਾਂਗੇ। ਜਗੀਰ ਕੌਰ ਤਾਂ ਕਹਿੰਦੇ ਨੇ ਕਿ ਮੈਂ ਪਾਰਟੀ ਦੇ ਜ਼ਾਬਤੇ ਦੇ ਵਿੱਚ ਰਹਿ ਕੇ ਸ਼ੁਰੂ ਤੋਂ ਕੰਮ ਕੀਤਾ, ਪਾਰਟੀ ਵਾਸਤੇ ਮਿਹਨਤ ਕੀਤੀ, ਪਰ ਇਸ ਵੇਲੇ ਜਿਹੜੀ ਪ੍ਰਧਾਨਗੀ ਦੀ ਭਾਵਨਾ ਉਹ ਸੇਵਾ ਕਰਨ ਦੀ, ਵੀ ਪੰਥ ਦੀ ਸੇਵਾ ਕਰਨੀ। ਦੇਖੋ, ਪੰਥ ਦੀ ਸੇਵਾ ਤਾਂ ਕਿਸੇ ਵੀ ਹੈਸੀਅਤ ਵਿੱਚ ਹੋ ਸਕਦੀ ਹੈ। ਇੱਕ ਆਮ ਵਰਕਰ ਵੀ ਜਿਹੜਾ ਤੁਰਿਆ ਜਾਂਦਾ ਸੜਕ ਦੇ ਉੱਤੇ, ਅੱਜ ਪਹਿਲਾਂ ਕੀ ਸੀ, ਪਹਿਲਾਂ ਅਸੀਂ ਤਾਂ ਦੇਖਦੇ ਰਹੇ ਹਾਂ, ਅਸੀਂ ਸਾਡੀ ਉਮਰ ਦੇ ਵਿੱਚ
ਕਿ ਆਮ ਅਕਸਰ ਜਿਹੜੇ ਅਕਾਲੀ ਦਲ ਦੇ ਵਰਕਰ ਹੁੰਦੇ ਸੀ ਉਹਨਾਂ ਕੋਲ ਬਸ ਆਪਣੇ 2-4 ਕੱਪੜੇ ਹੁੰਦੇ ਸੀ, ਜੁੱਤੀ ਹੁੰਦੀ ਸੀ, ਆਪਣਾ ਚੱਲ ਪੈਂਦੇ ਸੀ। ਪੰਥ ਨੂੰ ਸਮਰਪਿਤ ਸੀ ਉਹ ਲੋਕ। ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ, ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ, ਉਹਨਾਂ ਦੇ ਉੱਤੇ ਪੰਥ ਖੜਾ ਸੀ। ਅੱਜ ਕੀ ਹੈ, ਜਿਹੜਾ ਬੰਦਾ ਕਿਸੇ ਵੀ ਧਿਰ ਨਾਲ ਜੁੜ ਰਿਹਾ ਉਹ ਕਹਿੰਦਾ ਮੈਨੂੰ ਕੀ ਮਿਲੂਗਾ ਜੀ, ਮੇਰੇ ਪਰਿਵਾਰ ਨੂੰ ਕੀ ਮਿਲੂਗਾ, ਮੇਰੇ ਮੁੰਡੇ ਨੂੰ ਕੀ ਮਿਲੂਗਾ, ਮੇਰੇ ਭਰਾ ਨੂੰ ਕੀ ਮਿਲੂਗਾ, ਮੇਰੀ ਘਰ ਵਾਲੀ ਨੂੰ ਕੀ ਮਿਲੂਗਾ। ਇਹ ਪੰਥ ਦੀ ਗੱਲ। ਪੰਥ ਪ੍ਰਸਤ ਪਾਰਟੀ ਹੈ, ਇਹ ਕਿਸੇ ਇੰਡੀਵਿਜੂਅਲ ਦੀ ਜਾਇਦਾਦ ਨਹੀਂ। ਇਹ ਗੁਰੂਆਂ ਦੀ ਪਰੰਪਰਾ ਦੇ ਉੱਤੇ ਪਹਿਰਾ ਦੇਣ ਵਾਲੀ ਇੱਕ ਬਹੁਤ ਸਰਮੌਰ ਜਥੇਬੰਦੀ ਸੀ ਜਦੋਂ ਹੋਂਦ ਦੇ ਵਿੱਚ ਆਈ ਸੀ। ਉਸ ਤੋਂ ਪਹਿਲਾਂ ਬੜੀਆਂ ਘਾਲਣਾ ਹੋਈਆਂ। ਦੇਖੋ ਸਿੰਘ ਸਭਾ ਲਹਿਰ ਨੇ ਇੱਕ ਬਹੁਤ ਬੜਾ ਕੰਮ ਕੀਤਾ। ਉਹਦੇ ਵਿੱਚ ਕਿਸ ਕਿਸਮ ਦੇ ਬੰਦੇ ਸੀ, ਉਹਨਾਂ ਦੇ ਸਵਾਰਥ ਤਾਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਸੀਗਾ। ਪ੍ਰੋਫੈਸਰ ਗੁਰਮੁਖ ਸਿੰਘ ਦੀ ਤੁਸੀਂ ਗੱਲ ਲੈ ਲਓ, ਗਿਆਨੀ ਦਿੱਤ ਸਿੰਘ ਦੀ ਗੱਲ ਲੈ ਲਓ, ਭਾਈ ਜਵਾਹਰ ਸਿੰਘ ਦੀ ਗੱਲ ਲੈ ਲਓ, ਕਿੱਡੀਆਂ ਉਹਨਾਂ ਨੇ ਗੱਲਾਂ ਕੀਤੀਆਂ। ਅੱਜ ਉਹਨਾਂ ਵਰਗਾ ਕੋਈ ਨਜ਼ਰ ਨਹੀਂ ਆਉਂਦਾ। ਉਹਨਾਂ ਵਰਗਾ ਮੈਨੂੰ ਇੱਕ ਵੀ ਲੀਡਰ ਨਜ਼ਰ ਨਹੀਂ ਆਉਂਦਾ। ਜੇ ਕੋਈ ਹੈ ਉਸ ਨੂੰ ਕੋਈ ਕਿਸੇ ਕਿਸਮ ਦੀ ਜਗ੍ਹਾ ਨਹੀਂ ਮਿਲਦੀ, ਉਹ ਪਿੱਛੇ ਖੁੰਝੇ ਲੱਗਿਆ ਬੈਠਾ ਵਿਚਾਰਾ। ਉਹ ਆਪਣੇ ਇਹ ਸਾਰੇ ਘਟਨਾਕ੍ਰਮ ਨੂੰ ਵਾਚ ਕਰ ਰਿਹਾ ਤੇ ਫਿਕਰ ਕਰ ਰਿਹਾ ਵੀ ਸਾਡੇ ਪੰਥ ਦਾ, ਸਾਡੇ ਧਰਮ ਦਾ, ਸਾਡਾ ਜਿਹੜੀ ਕੌਮ ਆ, ਸਾਡੇ ਜਿਹੜੇ ਲੋਕ ਆ, ਉਹਨਾਂ ਦਾ ਕੀ ਹੋਊਗਾ। ਸਮਝੇ ਕਿ ਨਹੀਂ। ਕੁਝ ਪਰਿਵਾਰ ਨੇ ਇਹ ਸਾਰੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਬਜ਼ਾ ਕਰਕੇ ਆਪਣੇ ਪਰਿਵਾਰਵਾਦ ਕੀਤਾ, ਪੰਥ ਪ੍ਰਸਤੀ ਨਹੀਂ ਕੀਤੀ। ਜੇ ਪੰਥ ਪ੍ਰਸਤੀ ਕੀਤੀ ਹੁੰਦੀ ਅੱਜ ਸਿੱਖਾਂ ਦਾ ਉਹ ਹਾਲ ਨਾ ਹੁੰਦਾ। ਅੱਜ ਸਿੱਖ ਜਿਹੜੇ ਆ ਉਹ ਮਤਲਬ ਲੀਡਰਲੈਸ ਹੈ। ਬਹੁਤ ਵੱਡਾ ਸਿੱਖ ਕੌਮ ਦੇ ਵਿੱਚ ਇੱਕ ਬੜਾ ਖਲਾਓ ਪੈਦਾ ਹੋ ਗਿਆ ਕਿ ਕੋਈ ਲੀਡਰ ਹੀ ਨਹੀਂ ਹੈ। ਕਿਹਨੂੰ ਤੁਸੀਂ ਕਹੋਗੇ ਕਿਹੜਾ ਸੱਚਾ ਸੁੱਚਾ, ਕਿਹੜਾ ਗੁਰੂਆਂ ਦੀਆਂ ਲੀਹਾਂ 'ਤੇ ਚੱਲਣ ਵਾਲਾ ਮਤਲਬ ਲੀਡਰ ਹੈ ਜਿਸ ਨੂੰ ਅਸੀਂ ਸਤਿਕਾਰ ਦਈਏ, ਜਿਸ ਨੂੰ ਮਾਣ ਦਈਏ, ਜਿਸ ਦਾ ਪਿਆਰ ਕਰੀਏ। ਕਿੱਡੀ ਬੜੀ ਜਥੇਬੰਦੀ ਜਿਨ੍ਹਾਂ ਨੇ ਕਿੱਡੀਆਂ ਬੜੀਆਂ ਗੁਰਦੁਆਰਾ ਰਿਵਾਈਵਲ ਦੇ ਲਈ, ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਲਈ ਕਿੱਡੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ। ਸੈਂਕੜੇ ਲੋਕ ਸ਼ਹੀਦ ਹੋ ਗਏ, ਲੱਖਾਂ ਲੋਕਾਂ ਦੀਆਂ ਜਾਇਦਾਦਾਂ ਬਰਬਾਦ ਹੋ ਗਈਆਂ, ਜੇਲ੍ਹਾਂ ਦੇ ਵਿੱਚ ਚਲੇ ਗਏ, ਪੈਨਸ਼ਨਾਂ ਖਤਮ ਹੋ ਗਈਆਂ, ਵਪਾਰ ਖਤਮ ਹੋ ਗਏ। ਉਹ ਉਸ ਵੇਲੇ ਦੇ ਉਜੜੇ ਹਲੇ ਉਹਨਾਂ ਦੀ ਜਿਹੜੀ ਔਲਾਦ ਆ ਤਾਬ ਨਹੀਂ ਆਈ। ਅਤੇ ਤੁਸੀਂ ਉਹਨਾਂ ਐਡੇ ਬੜੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਸਾਰਾ ਆਪਣਾ ਸਵਾਰਥ ਆ ਉਹ ਕੌਮ ਦੇ ਲਈ ਪ੍ਰਵਾਨ ਕਰ ਦਿੱਤਾ, ਤਾਂ ਤੁਸੀਂ ਮਤਲਬ ਉਹਨਾਂ ਦੀਆਂ ਸ਼ਹਾਦਤਾਂ ਦੇ ਉੱਤੇ ਆਪਣੇ ਪਰਿਵਾਰਵਾਦ ਪਾਲ ਲਿਆ, ਵੱਡੀਆਂ ਜਾਇਦਾਦਾਂ ਬਣਾ ਲਈਆਂ। ਜਾਇਦਾਦਾਂ ਕੁਛ ਨਹੀਂ ਹੁੰਦੀਆਂ, ਇਹ ਆਉਂਦੀਆਂ ਚਲੀਆਂ ਜਾਂਦੀਆਂ। ਜਿਹੜੇ ਲੋਕ ਕੋਈ ਕੰਮ ਕਰਦੇ ਆ, ਜਿਹੜਾ ਆਪਣਾ ਆਪ ਵਾਰ ਦਿੰਦੇ ਆ ਪੰਥ ਦੇ ਲਈ, ਉਹੀ ਦੁਨੀਆ ਦੇ ਵਿੱਚ ਯਾਦ ਰੱਖੇ ਜਾਂਦੇ। ਹੁਣ ਗਿਆਨੀ ਦਿੱਤ ਸਿੰਘ ਨੇ ਤਾਂ ਵਿਚਾਰੇ ਨੇ ਕੋਈ ਜਾਇਦਾਦ ਨਹੀਂ ਬਣਾਈ, ਸਮਝੇ ਕਿ ਨਹੀਂ। ਉਹ ਇਤਨੇ ਮਤਲਬ ਉਹਨਾਂ ਦੀ ਤੁਸੀਂ ਲਾਈਫ ਪੜ੍ਹੋ ਗਿਆਨੀ ਦਿੱਤ ਸਿੰਘ ਦੀ, ਤੁਹਾਨੂੰ ਇੰਨੀ ਵੱਡੀ ਇੰਸਪੀਰੇਸ਼ਨ ਆਉਂਦੀ ਆ ਉਹਨਾਂ ਤੋਂ। ਕਿੰਨੇ ਵਿਦਵਾਨ ਸੀ, ਕਿਤਨਾ ਉਹਨਾਂ ਨੇ ਕੰਮ, 64 ਕਿਤਾਬਾਂ ਉਹਨਾਂ ਨੇ ਲਿਖੀਆਂ, ਅਖਬਾਰ ਕੱਢਿਆ ਆਪਣੇ ਪੱਲਿਓਂ ਔਰ ਆਪਣੀ ਪਿੱਠ ਦੇ ਉੱਤੇ ਥੈਲਾ ਚੱਕ ਕੇ ਘਰ ਘਰ ਜਾ ਕੇ ਵੰਡਦੇ ਸੀ ਗਿਆਨੀ ਦਿੱਤ ਸਿੰਘ ਜੀ। ਤੋਂ ਅੱਜ ਉਹਨਾਂ ਨੂੰ ਅੱਖੋਂ ਪਰੋਖੇ ਕਰਤਾ ਪ੍ਰੋਫੈਸਰ ਗੁਰਮੁਖ ਸਿੰਘ, ਇਸੇ ਤਰੀਕੇ ਨਾਲ ਪ੍ਰੋਫੈਸਰ ਜਵਾਹਰ ਸਿੰਘ, ਅਨੇਕਾਂ ਹੋਰ ਬੰਦੇ ਸੀ। ਐਵੇਂ ਨਹੀਂ ਸਿੱਖੀ ਬਚੀ। ਸਿੱਖੀ ਦੇ ਉੱਤੇ ਬਹੁਤ ਵੱਡਾ ਔਨਸਲੌਟ ਆਇਆ ਜਦੋਂ ਕਿ ਸਿੱਖ ਰਾਜ ਧੋਖਾਧੜੀ ਦੇ ਨਾਲ ਖਤਮ ਕਰ ਦਿੱਤਾ ਅੰਗਰੇਜ਼ਾਂ ਨੇ। ਉਸ ਤੋਂ ਬਾਅਦ ਇਹ ਸਵਾਲ ਪੈਦਾ ਹੋ ਗਿਆ ਕਿ ਸਿੱਖੀ ਮਤਲਬ ਸਿੱਖ ਰਹਿਣਗੇ ਵੀ ਕਿ ਨਹੀਂ। ਇੱਕ ਖਾਲਸਾ ਅਖਬਾਰ ਦੇ ਵਿੱਚ ਇੱਕ ਖਬਰ ਛਾਪੀ ਗਈ, ਤੁਹਾਨੂੰ ਬੜੀ ਗੱਲ ਦੱਸਦਾ। ਉਸ ਦੇ ਵਿੱਚ ਸਿੱਖਾਂ ਨੂੰ ਸੰਕੇਤਕ ਸੀਗੀ, ਕਿਉਂਕਿ ਸਿੱਖਾਂ ਦੇ ਵਿੱਚ ਉਹ ਅਖਬਾਰ ਚੱਲਦੇ ਸੀ ਜਿਹੜੇ ਗੁਰਮੁਖੀ 'ਚ ਲਿਖੇ ਜਾਂਦੇ ਸੀ। ਤਾਂ ਉਹਨਾਂ ਨੇ ਕਿਹਾ ਵੀ ਇੱਕ ਵਕਤ ਐਸਾ ਆਉਣ ਵਾਲਾ, ਫਿਕਰ ਵਾਲੀ ਗੱਲ ਸੀ ਕਿ ਜਿਹੜੇ ਸਿੱਖਾਂ ਦੇ ਬੱਚੇ ਆ, ਸਿੱਖਾਂ ਦੇ ਅੱਗੇ ਜਿਨਸਾਂ ਪੁੱਤ ਪੜੋਤੇ, ਉਹ ਜਾ ਕੇ ਅਜਾਇਬ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਮੋਢਿਆਂ 'ਤੇ ਬਿਠਾ ਕੇ ਸਿੱਖਾਂ ਦੀਆਂ ਤਸਵੀਰਾਂ ਦਿਖਾਇਆ ਕਰਨਗੇ ਵੀ ਇਸ ਕਿਸਮ ਦੇ ਸਿੱਖ ਹੁੰਦੇ ਸੀ। ਇਹ ਇੰਨਾ ਭਿਆਨਕ ਸਮਾਂ। ਸਰਕਾਰ ਨੇ ਤੋਂ ਰਾਜ ਖੋਹ ਲਿਆ। ਜਿਹੜੀ ਮੈਜੋਰਿਟੀ ਕਮਿਊਨਿਟੀਆਂ ਉਹ ਤੁਹਾਡੇ 'ਤੇ ਹਾਵੀ ਹੋ ਗਈਆਂ, ਤੁਹਾਡੀਆਂ ਕਨਵਰਸ਼ਨਸ ਹੋਣਗੀਆਂ ਸ਼ੁਰੂ ਹੋ ਗਈਆਂ। ਈਸਾਈ ਤੁਹਾਡੇ 'ਤੇ ਮਤਲਬ ਹਾਵੀ ਹੋ ਗਏ, ਹਿੰਦੂ ਤੁਹਾਡੇ 'ਤੇ ਹਾਵੀ ਹੋ ਗਏ। ਸਵਾਮੀ ਦਇਆਨੰਦ ਨੇ ਕਿਤਨੇ ਘਾਤਕ ਹਮਲੇ ਕੀਤੇ ਸਿੱਖਾਂ ਦੇ ਉੱਤੇ। ਸਤਿਆਰਥ ਪ੍ਰਕਾਸ਼ ਦੇ ਵਿੱਚ ਕਿਤਨੀਆਂ ਚੀਜ਼ਾਂ ਮਹਾਰਾਜ ਦੇ ਖਿਲਾਫ ਲਿਖੀਆਂ, ਗੁਰੂ ਨਾਨਕ ਦੇ ਮਹਾਰਾਜ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ, ਸਿੱਖਾਂ ਦੇ ਖਿਲਾਫ, ਗੁਰਮੁਖੀ ਪੰਜਾਬੀ ਦੇ ਖਿਲਾਫ।
तो मेरा मतलब एडा वड्डा लिटरेचर ਔਰ ਐਡਾ ਬੜਾ ਮਤਲਬ ਅਟੈਕ ਸਿੱਖਾਂ ਦੇ ਉੱਤੇ, ਮਤਲਬ ਜਦੋਂ ਤੁਸੀਂ ਉਸ ਨੂੰ ਜਦੋਂ ਪੜ੍ਹਦੇ ਹੋ ਤੁਸੀਂ ਤੁਹਾਡੇ ਰੋਂਗਟੇ ਖੜੇ ਹੋ ਜਾਂਦੇ ਆ ਵੀ ਕਿਹੜੀ ਤਾਕਤ ਸੀ। ਉਹ ਤਾਕਤ ਸੀ ਉਹਨਾਂ ਦੀ ਸਪਿਰਚੁਅਲਿਟੀ ਦੀ। ਜਿਹੜੇ ਗਿਆਨੀ ਦਿੱਤ ਸਿੰਘ ਜੀ ਸੀਗੇ ਉਹ ਤਾਂ ਬਹੁਤ ਗਰੀਬ ਘਰਾਣੇ ਦੇ ਜਲਾਹਾ ਪਰਿਵਾਰ ਸੀ, ਇੱਥੇ ਅਨੰਦਪੁਰ ਕਲੌੜ ਦੇ ਜੰਮੇ ਹੋਏ ਸੀ, ਇੱਥੇ ਪਿੰਡ ਫਤਿਹਗੜ੍ਹ ਸਾਹਿਬ ਦੇ ਕੋਲ। ਪ੍ਰੋਫੈਸਰ ਗੁਰਮੁਖ ਸਿੰਘ ਦੇ ਪਿਤਾ ਜੀ ਕੁੱਕ ਹੁੰਦੇ ਸੀ ਕਪੂਰਥਲਾ ਸਟੇਟ ਦੇ ਵਿੱਚ, ਸਮਝੇ ਕਿ ਨਹੀਂ, ਰਾਜੇ ਦੇ ਕੁੱਕ ਸੀਗੇ, ਉਹਨਾਂ ਦੇ ਲੜਕੇ ਸੀਗੇ ਉਹ। ਤੋਂ ਇਸੇ ਤਰੀਕੇ ਦੇ ਨਾਲ ਭਾਈ ਜਵਾਹਰ ਸਿੰਘ ਰੇਲਵੇ ਦੇ ਛੋਟੇ ਜਿਹੇ ਕਲਰਕ ਸੀਗੇ। ਤੋਂ ਉਹਨਾਂ ਲੋਕਾਂ ਦੇ ਵਿੱਚ ਸਿੱਖੀ ਦੀ ਸਪਿਰਿਟ ਸੀ, ਸਿੱਖੀ ਦੇ ਵਿੱਚ ਜਿਉਂਦੇ ਸੀ, ਸਿੱਖੀ ਪਰੰਪਰਾਵਾਂ ਬਾਰੇ ਸੋਚਦੇ ਸੀ, ਸਿੱਖਾਂ ਦਾ ਉਹਨਾਂ ਨੂੰ ਫਿਕਰ ਸੀ। ਔਰ ਉਹਨਾਂ ਨੇ ਆਪਣੀ ਵਿਲ ਪਾਵਰ ਦੇ ਨਾਲ, ਆਪਣੀ ਇਤਨੀ ਸਟਰੋਂਗ ਵਿਲ ਪਾਵਰ, ਸਿੱਖੀ ਵਿੱਚ ਭਿੱਜੇ ਹੋਏ ਉਹ ਇਨਸਾਨ ਸੀ। ਉਹਨਾਂ ਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਔਰ ਆਪਣਾ ਮਤਲਬ ਪਰਿਵਾਰ ਵਾਰ ਦਿੱਤੇ, ਆਪਣਾ ਫਿਊਚਰ ਕੋਈ ਇਹ ਨਹੀਂ ਵੀ ਮੈਂ ਮਕਾਨ ਬਣਾ ਲਿਆ ਜਾਂ ਜਾਇਦਾਦਾਂ ਬਣਾ ਲਈ, ਕੁਛ ਨਹੀਂ। ਸਿਰਫ ਤੇ ਸਿਰਫ ਇੱਕੋ ਗੱਲ ਕਿ ਕਿਸ ਤਰੀਕੇ ਨਾਲ ਸਿੱਖੀ ਜਿਹੜੀ ਉਹ ਸੁਰਜੀਤ ਰਹੇ ਜੀ। ਔਰ ਉਹਨਾਂ ਨੇ ਬੜੀ ਦਿਲਚਸਪ ਗੱਲ ਇਹ ਹੈ, ਉਹ ਉਸ ਵੇਲੇ ਦਾ ਵਕਤ ਸੀ ਜਿਸ ਦੇ ਵਿੱਚ ਲੜਾਈ ਇੰਟੈਲੈਕਟ ਦੀ ਸੀ, ਰਿਟਨ ਵਰਡ ਦੀ ਲੜਾਈ ਸੀ, ਸਮਝੇ ਕਿ ਨਹੀਂ। ਰਿਟਨ ਵਰਡ ਬੜਾ ਘਾਤਕ ਹੁੰਦਾ, ਉਸ ਦੇ ਨੁਕਸਾਨ ਵੀ ਬਹੁਤ ਹੁੰਦੇ ਆ ਜੇ ਉਹ ਤੁਹਾਡੇ 'ਤੇ ਹਾਵੀ ਹੋ ਜੇ, ਅਤੇ ਜੇ ਤੁਸੀਂ ਉਸ ਤੋਂ ਆਪਣਾ ਡਿਫੈਂਸ ਲੈ ਲਓ ਤਾਂ ਤੁਸੀਂ ਬਚ ਨਿਕਲਦੇ। ਬਦਕਿਸਮਤੀ ਦੇ ਨਾਲ ਜਿਹੜੇ ਅੱਜ ਦੇ ਮਤਲਬ ਸੋ ਕਾਲਡ ਲੀਡਰ ਆ, ਚਾਹੇ ਇੱਧਰ ਆ ਚਾਹੇ ਉੱਧਰ ਆ, ਉਹ ਕਿਸੇ ਪੜ੍ਹੇ ਲਿਖੇ ਵਿਦਵਾਨ ਦਾ ਕੋਈ ਸਤਿਕਾਰ ਅਤੇ ਮਾਣ ਨਹੀਂ ਕਰਦੇ, ਉਹਨਾਂ ਦੀ ਕੋਈ ਰਿਕਗਨੀਸ਼ਨ ਨਹੀਂ ਕਰਦੇ, ਉਹਨਾਂ ਨੂੰ ਕਿਤੇ ਐਕਨੋਲੇਜ ਨਹੀਂ ਕਰਦੇ। ਉਸ ਵੇਲੇ ਦੇ ਲੀਡਰਾਂ ਨੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਉਹਨਾਂ ਨੇ ਦੇਖੋ ਗਿਆਨੀ ਦਿੱਤ ਸਿੰਘ ਜੀ ਆਪ ਬੜੇ ਵਿਦਵਾਨ ਸੀ, ਪ੍ਰੋਫੈਸਰ ਗੁਰਮੁਖ ਸਿੰਘ ਹੁਣੀ ਆਪ ਬੜੇ ਵਿਦਵਾਨ ਸੀ, ਬੜੇ ਉੱਚ ਕੋਟੀ ਦੇ। ਭਾਈ ਜਵਾਹਰ ਸਿੰਘ ਵੀ ਵਿਦਵਾਨ ਸੀ। ਇਸੇ ਤਰੀਕੇ ਦੇ ਨਾਲ ਅੱਗੇ ਜਿਹੜਾ ਨੇ ਉਹਨਾਂ ਨੇ ਅਗਲੀ ਪਨੀਰੀ ਜਿਹੜੀ ਸੀ ਉਹ ਵੀ ਬਹੁਤ ਉੱਚੇ ਵਿਦਵਾਨ ਸੀ, ਪ੍ਰਿੰਸੀਪਲ ਤੇਜਾ ਸਿੰਘ, ਪ੍ਰਿੰਸੀਪਲ ਜੋਧ ਸਿੰਘ, ਮਤਲਬ ਇਸ ਕਿਸਮ ਦੇ ਇਨਸਾਨ। ਫਿਰ ਅੱਗੇ ਦੇਖੋ ਡਾਕਟਰ ਗੰਡਾ ਸਿੰਘ ਵਰਗੇ ਬੰਦੇ ਉਹਨਾਂ ਨੇ ਪੈਦਾ ਕੀਤੇ, ਸਮਝੇ ਕਿ ਨਹੀਂ। ਤੋ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਉਹ ਇੱਕ ਟ੍ਰੈਡੀਸ਼ਨ ਸੀ, ਉਸ ਟ੍ਰੈਡੀਸ਼ਨ ਨੂੰ ਤੋੜਨ ਤੋਂ ਬਾਅਦ ਉਸ ਵੇਲੇ ਦੇ ਜਿੰਨੇ ਵੀ ਪੋਲੀਟੀਕਲ ਲੀਡਰ ਹੁੰਦੇ ਸੀ ਉਹ ਇਹਨਾਂ ਪੜ੍ਹੇ ਲਿਖੇ ਵਿਦਵਾਨਾਂ ਦਾ ਬੜਾ ਸਤਿਕਾਰ ਕਰਦੇ ਸੀ। ਉਹਨਾਂ ਤੋਂ ਪੁੱਛਦੇ ਸੀ ਵੀ ਦੱਸੋ ਭਾਈ ਕੀ ਕਰੀਏ, ਅਸੀਂ ਕਿਵੇਂ ਪੰਥ ਨੂੰ ਅਸੀਂ ਅੱਗੇ ਲੈ ਕੇ ਜਾਈਏ। ਅੱਜ ਕੀ ਹੈ, ਅੱਜ ਜੇ ਥੋੜ੍ਹੇ ਬਹੁਤੇ ਕੋਈ ਪੜ੍ਹੇ ਲਿਖੇ ਹੈ ਵੀ, ਉਹਨਾਂ ਦੇ ਵਿੱਚ ਵੀ ਸਵਾਰਥ ਪਾ ਦਿੱਤਾ, ਕਿਉਂਕਿ ਚਾਰੇ ਪਾਸੇ ਗੱਲ ਮਤਲਬ ਪਰਿਵਾਰਵਾਦ ਨਾਲ ਜੁੜ ਗਈ, ਗੱਲ ਮਤਲਬ ਪੈਸੇ ਨਾਲ ਜੁੜ ਗਈ, ਗੱਲ ਜ਼ਮੀਨਾਂ ਜਾਇਦਾਦਾਂ ਨਾਲ ਜੁੜ ਗਈ। ਡਾਕਟਰ ਸਾਹਿਬ ਮੈਂ ਰੋਕਣਾ ਚਾਹਾਂਗਾ, ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਪੰਥ ਤੋਂ ਪੰਜਾਬੀ ਬਣੇ, ਪੰਜਾਬੀ ਪਾਰਟੀ ਬਣੀ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਸੀਗੀ, ਤੇ ਪਰ ਜਦੋਂ ਵਿਦਵਾਨਾਂ ਦੀ ਗੱਲ ਆਉਂਦੀ ਹੈ, ਸਿੱਖਾਂ ਦੀ ਗੱਲ ਆਉਂਦੀ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਆਉਂਦੀ ਹੈ, ਤਾਂ ਜਥੇਦਾਰ ਸਾਹਿਬ ਸਟੇਜ ਤੋਂ ਜਿਹੜਾ ਤਕਰੀਰ ਕਰਦੇ ਨੇ, ਜੋਸ਼ੀਲੀ ਤਕਰੀਰ ਕਰਦੇ ਨੇ, ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਸਿੱਖਾਂ ਦੀ ਪਾਰਟੀ ਹੈ, ਅਕਾਲੀ ਦਲ ਨੂੰ ਉਸੇ ਤਰ੍ਹਾਂ ਸੁਰਜੀਤ ਰੱਖਣ ਵਾਸਤੇ ਅਸੀਂ ਕੁਰਬਾਨੀਆਂ ਦੇਣੀਆਂ, ਜੇ ਕੋਈ ਅਕਾਲੀ ਦਲ ਦੀ ਹਵਾ ਵੱਲ ਚੱਕੇਗਾ ਤੇ ਅਸੀਂ ਉਹਦੇ ਨਾਲ ਮੁਕਾਬਲਾ ਕਰਨਾ। ਤਾਂ ਫਿਰ ਉਹ ਕਿਹੜੇ ਤੱਥ ਦੇ ਆਧਾਰਿਤ ਕਹਿੰਦੇ ਨੇ ਜਿਹੜੀਆਂ ਗੱਲਾਂ? ਤੱਥ ਤਾਂ ਨਿਰੋਲ, ਹੁਣ ਤੁਸੀਂ ਮੈਂ ਕਰਨਾ ਨਹੀਂ ਚਾਹੁੰਦਾ ਸੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕੀਤੀ ਹੈ, ਜਿਹੜੇ ਹਰਪ੍ਰੀਤ ਸਿੰਘ ਹੁਣੀ ਹੈ ਹੁਣ ਬੈਠੇ ਆ ਉਸ ਸਥਾਨ ਦੇ ਉੱਤੇ। ਉਹਨਾਂ ਦੀ ਇੱਕ ਟਰਾਇਲ ਆਈ, ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਹੁਣੇ ਪ੍ਰਾਈਮ ਮਿਨਿਸਟਰ ਨੂੰ, ਜਿਹੜਾ 1200 ਕਰੋੜ ਦਾ ਰੋਪਵੇ ਉਸਨੇ ਸੈਂਕਸ਼ਨ ਕੀਤਾ ਉਹ ਜਗ੍ਹਾ ਦੇ ਉੱਤੇ ਜਾਣ ਨੂੰ, ਉੱਤੇ ਪਹਾੜਾਂ ਦੇ ਵਿੱਚ ਜਿਹੜਾ ਗੁਰਦੁਆਰਾ ਹੈਗਾ। ਤਾਂ ਉਹ ਗੁਰਦੁਆਰੇ ਦੀ ਕੋਈ ਇਤਿਹਾਸਿਕ ਉਹਦੀ ਇੰਪੋਰਟੈਂਸ ਨਹੀਂ। 1935 ਦੇ ਵਿੱਚ ਭਾਈ ਵੀਰ ਸਿੰਘ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ, ਸਮਝੇ ਕਿ ਨਹੀਂ। ਉਸ ਨੇ ਕਿਹਾ ਵੀ ਉੱਥੇ ਇੱਕ ਗੁਰਦੁਆਰਾ ਪਹਾੜਾਂ ਦੇ ਵਿੱਚ ਜਿੱਥੇ ਮਹਾਰਾਜ ਨੇ ਪਿਛਲੇ ਜਨਮ ਵਿੱਚ ਤਪ ਕੀਤਾ ਸੀ। ਜਿਹੜਾ ਜਨਮ ਦੀ ਜਿਹੜੀ ਗੱਲ ਹੈ ਨਾ, ਉਹ ਬਿਲਕੁਲ ਸਿੱਖੀ ਦੇ ਵਿਰੋਧ ਦੇ ਵਿੱਚ ਆ, ਔਰ ਤਪ ਜਿਹੜਾ ਉਹ ਸਿੱਖੀ ਦੇ ਵਿਰੋਧ 'ਚ ਆ। ਸਿੱਖੀਜ਼ਮ ਦੇ ਵਿੱਚ ਤਪ ਜਿਹੜਾ ਐਂਟੀ ਸਿੱਖੀਜ਼ਮ ਆ, ਐਸੈਟਿਸਿਜ਼ਮ ਜਿਸ ਨੂੰ ਅਸੀਂ ਕਹਿੰਦੇ ਹਾਂ ਨਾ, ਉਹ ਸਿੱਖੀ ਦੇ ਵਿਰੋਧ 'ਚ ਆ। ਇਟਸ ਅਪੋਜ਼ ਟੂ ਸਿੱਖੀਜ਼ਮ। ਸਿੱਖੀਜ਼ਮ ਇੱਕ ਐਕਟਿਵ ਰਿਲੀਜਨ ਆ, ਸਿੱਖੀਜ਼ਮ ਇਸ ਦੁਨੀਆ ਦੇ ਵਿੱਚ ਰਹਿਣ ਵਾਲਾ ਰਿਲੀਜਨ ਆ। ਸਾਡੇ ਸਾਰੇ ਗੁਰੂ ਸਾਹਿਬਾਨ ਨੇ, ਇੱਕ ਜਿਹੜੇ ਛੋਟੀ ਉਮਰ ਦੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੋਂ ਬਗੈਰ ਬਾਕੀ ਸਾਰੇ ਸਿੱਖ ਗੁਰੂਆਂ ਨੇ ਸ਼ਾਦੀਆਂ ਨਹੀਂ ਕਰਾਈਆਂ। ਉਹਨਾਂ ਨੇ ਕਿਤੇ ਤਪ ਕੀਤੇ ਆ, ਉਹ ਕਿਤੇ ਪਹਾੜਾਂ ਦੀਆਂ ਕੁੰਦਰਾਂ 'ਚ ਬੈਠੇ ਸੀ, ਉਹ ਕਿਤੇ ਜੰਗਲਾਂ 'ਚ ਗਏ ਸੀ, ਕਿਤੇ ਕਿੱਥੇ ਗਏ ਸੀ।
ਜਿਹੜਾ ਕਹਿੰਦੇ ਨਾ ਹਰਪ੍ਰੀਤ ਸਿੰਘ ਹੁਣੀ ਬੜੀ PhD, ਮੈਨੂੰ ਨਹੀਂ ਪਤਾ ਕਿਸ ਕਿਸਮ ਦੀ PhD ਕਰਦੇ ਆ, ਜਿਨ੍ਹਾਂ 'ਚ ਇਹ ਸਿੰਪਲ ਗੱਲਾਂ, ਕੋਈ ਇਹ ਗੱਲ ਬਹੁਤ ਇਹੋ ਜਿਹੀ ਨਹੀਂ ਹੈ ਜਿਹੜੀ ਕੋਈ ਮੈਂ ਗੱਲ ਕਰ ਰਿਹਾ ਜਿਹੜੀ ਲੋਕਾਂ ਨੂੰ ਆਮ ਨਾ ਪਤਾ ਹੋਵੇ। ਤੋ ਉਹਨਾਂ ਨੇ ਫਿਰ ਤੁਸੀਂ ਦੇਖੋ ਬੜੀ ਤਰਾਸ ਦੀ ਬੜੀ ਦੁਖਦਾਈ ਗੱਲ ਹੈ, ਉਹ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖ ਰਹੇ ਹੈ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਉਹ ਉਸ ਦਾ ਹੇਮਕੁੰਡ ਦਾ ਜਿਹੜਾ ਰੋਬੇ ਬਣਾਇਆ ਉਹਦਾ ਸ਼ੁਕਰਾਨਾ ਕਰ ਰਹੇ। ਉਸ ਦੇ ਵਿੱਚ ਕੀ ਲਿਖ ਰਹੇ ਹੈ, ਐਡਰੈਸ ਕਿਸ ਤਰ੍ਹਾਂ ਕਰ ਰਹੇ, ਰਿਸਪੈਕਟਡ ਮੋਦੀ ਸਾਹਿਬ। ਉਹ ਤੂੰ ਅਕਾਲ ਤਖਤ ਦਾ ਜਥੇਦਾਰ, ਉਹ ਇੱਕ ਦੁਨਿਆਵੀ ਮਤਲਬ ਪੋਲੀਟੀਕਲ ਸੀਟ 'ਤੇ ਬੈਠਾ ਹੋਇਆ ਆਦਮੀ, ਤੈਨੂੰ ਇਸ ਗੱਲ ਦਾ ਪ੍ਰੋਟੋਕਾਲ ਦਾ ਰਿਲੇਸ਼ਨਸ਼ਿਪ ਦਾ ਸਮਝ ਨਹੀਂ ਹੈਗੀ। ਉਹ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੰਸਟੀਟਿਊਸ਼ਨ ਦੀ ਬੇਇੱਜ਼ਤੀ ਕਰ ਰਿਹਾ। ਪ੍ਰੋਟੋਕਾਲ ਹੁੰਦਾ ਤੁਸੀਂ ਆਪਣੇ ਬਰਾਬਰ ਦੇ ਬੰਦੇ ਨੂੰ ਡੀਅਰ ਲਿਖ ਦਿੰਦੇ ਹੋ, ਜਾਂ ਤਾਂ ਤੁਸੀਂ ਕਿਸੇ ਬੰਦੇ ਨੂੰ ਮਤਲਬ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਰਿਸਪੈਕਟਡ ਮੋਦੀ ਸਾਹਿਬ ਲਿਖੇ। ਨਾਲੇ ਉਹ ਕੀ ਕਰ ਰਿਹਾ, ਮੋਦੀ ਕੀ ਕਰ ਰਿਹਾ, ਉਹ ਸਿੱਖਾਂ ਨੂੰ ਗੁੰਮਰਾਹ ਕਰ ਰਿਹਾ। ਉਹਦਾ ਕੋਈ ਸਿੱਖੀ ਨਾਲ ਪਿਆਰ ਨਹੀਂ ਹੈ, ਉਹ RSS ਦੀ ਆਈਡੀਓਲੋਜੀ ਸਿੱਖਾਂ ਦੇ ਵਿਰੋਧ ਦੇ ਵਿੱਚ ਖੜੀ ਹੈ, ਸਮਝੇ ਕਿ ਨਹੀਂ। ਤਾਂ ਜੇ ਉਹ 1200 ਕਰੋੜ ਰੁਪਇਆ ਦੇ ਰਿਹਾ, ਕਾਹਦੇ ਲਈ ਦੇ ਰਿਹਾ, ਸਮਝਣ ਦੀ ਕੁਛ ਸੂਝ ਬੂਝ ਚਾਹੀ। ਤਾਂ ਹੀ ਤਾਂ ਮੈਂ ਕਹਿ ਰਿਹਾ ਜਿਹੜੇ ਵੀ ਬੰਦੇ ਸੂਝ-ਬੂਝ ਵਾਲੇ ਆ ਸਿੱਖੀ ਬਾਰੇ, ਉਹਨਾਂ ਨੂੰ ਤਾਂ ਕਿਨਾਰੇ ਕਰਤਾ, ਦੂਸਰੇ ਬੰਦਿਆਂ ਨੂੰ ਤੂੰ ਉਹਦਾ ਸ਼ੁਕਰਾਨਾ ਕਰ ਰਿਹਾ। ਕਾਹਦੇ ਲਈ ਸ਼ੁਕਰਾਨਾ, ਉਹ ਸ਼੍ਰੀ ਦਰਬਾਰ ਸਾਹਿਬ ਤੋਂ ਸਿੱਖਾਂ ਨੂੰ ਤੋੜਨਾ ਚਾਹੁੰਦੇ ਆ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਆ ਕਿ 1200 ਕਰੋੜ ਰੁਪਈਆ ਦੇ ਦਿਓ, ਹੇਮਕੁੰਟ ਨੂੰ ਲੋਕਾਂ ਨੂੰ ਤੋੜ ਦਿਓ, ਦਰਬਾਰ ਸਾਹਿਬ ਨਾਲੋਂ ਤੋੜ ਦਿਓ। ਇਹ ਅੱਜ ਦੀ ਗੱਲ ਨਹੀਂ, ਮਦਨ ਮੋਹਨ ਮਾਲਵੀਆ ਨੇ 1905 ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਉਸ ਵੇਲੇ ਵੀ ਸਿੱਖਾਂ ਦਾ ਉਹਨਾਂ ਨੇ ਬੇਵਕੂਫ ਬਣਾਇਆ, ਕਿਉਂਕਿ ਸਿੱਖਾਂ 'ਚ ਇੰਨੇ ਪੜ੍ਹੇ ਲਿਖੇ ਲੋਕ ਨਹੀਂ ਸੀ ਜਿਹੜੇ ਉਸ ਦੀ ਚਲਾਕੀ ਅਤੇ ਉਸ ਦੀ ਹੁਸ਼ਿਆਰੀ ਅਤੇ ਉਸ ਦੀ ਬੇਈਮਾਨੀ ਸਮਝ। ਉਹਨੇ ਕੀ ਕੀਤਾ, ਉਹਨੇ ਦੇਖਿਆ ਦਰਬਾਰ ਸਾਹਿਬ ਗਿਆ, ਦੇਖਦਾ ਵੀ ਇਹ ਤਾਂ ਇੱਕ ਬੜੀ ਮਤਲਬ ਐਸੀ ਚੀਜ਼ ਆ ਜਿਹੜੀ ਸਿੱਖਾਂ ਨੂੰ ਸ਼ਕਤੀ ਦਿੰਦੀ, ਸਿੱਖ ਇਤਿਹਾਸ ਦੇ ਨਾਲ ਜੁੜੀ ਹੋਈ ਹੈ, ਇਸ ਦੇ ਜ਼ਰਰੇ ਜ਼ਰਰੇ ਦੇ ਵਿੱਚ ਸਿੱਖਾਂ ਦੀਆਂ ਸ਼ਹਾਦਤਾਂ ਬੋਲ ਰਹੀਆਂ। ਸਾਰੇ ਸਿੱਖਾਂ ਨੇ ਇਸ ਦੇ ਉੱਤੇ ਕਦੇ ਆਪਣਾ ਕਲੇਮ ਛੱਡਿਆ ਹੀ ਨਹੀਂ, ਚਾਹੇ ਮਰ ਜਾਣ, ਚਾਹੇ ਮਿਟ ਜਾਣ, ਚਾਹੇ ਖਤਮ ਹੋ ਜਾਣ, ਚਾਹੇ ਕਿੰਨਾ ਵੀ ਖੂਨ ਖਰਾਬਾ ਹੋਵੇ। ਤਾਂ ਉਸ ਨੇ ਕੀ ਕੀਤਾ, ਉਸ ਨੇ ਬਾਹਰ ਜਾ ਕੇ ਆ ਜਿਹੜਾ ਦੁਰਗਿਆਨਾ ਮੰਦਿਰ ਖੜਾ ਕਰਤਾ, ਉਸੇ ਮਾਡਲ ਦੇ ਉੱਤੇ। ਜਿਹੜਾ ਦਰਬਾਰ ਸਾਹਿਬ ਦਾ ਮਾਡਲ ਆ ਉਹ ਤਾਂ ਇੱਕ ਸਿਧਾਂਤਿਕ ਗੱਲ ਆ, ਚਾਰੇ ਵਰਨਾਂ ਲਈ ਚਾਰੇ ਦਰਵਾਜ਼ੇ ਖੁੱਲ੍ਹੇ, ਚਾਰੇ ਪਾਸਿਓਂ ਕਰਤੇ ਮਹਾਰਾਜ ਨੇ, ਕਿਉਂਕਿ ਸਾਡੀ ਆਈਡੀਓਲੋਜੀ ਆ। ਅਸੀਂ ਇਹ ਜਿਹੜੇ ਚਾਰ ਵਰਨਾਂ ਉਹਨਾਂ ਨੂੰ ਮੰਨਦੇ ਹੀ ਨਹੀਂ। ਅਸੀਂ ਤਾਂ ਮਤਲਬ ਸਾਡਾ ਤਾਂ ਮਤਲਬ ਲੋਕ ਭਲਾਈ ਹੈ, ਸਾਡੇ ਲਈ ਸਾਰੇ ਬਰਾਬਰ ਆ, ਇਕੁਐਲਿਟੀ ਦਾ ਸਾਡਾ ਹੈ। ਤਾਂ ਉਸ ਨੇ ਉਹੀ ਚੀਜ਼ ਕੀਤੀ ਉਸੇ ਤਰੀਕੇ ਨਾਲ ਸਰੋਵਰ ਦੇ ਵਿੱਚ ਉਸਨੇ, ਤਾਂ ਕਿ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਤੋਂ ਤੋੜ ਦਿੱਤਾ ਜਾਵੇ। ਦੋ ਸਿੱਖੀ ਦੇ ਸਰੋਤ ਆ, ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ, ਇੱਕ ਸ਼੍ਰੀ ਦਰਬਾਰ ਸਾਹਿਬ। ਸਿੱਖ ਹਰ ਜਿਹੜੀ ਸਿੱਖ ਵਿਰੋਧੀ ਤਾਕਤ ਆ ਉਹ ਇਹਨਾਂ ਦੋਨਾਂ ਤੋਂ ਸਿੱਖਾਂ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ। ਜਿਸ ਦਿਨ ਸਿੱਖ ਇਹ ਦੋਨਾਂ ਤੋਂ ਟੁੱਟ ਗਏ ਉਸ ਦਿਨ ਸਿੱਖੀ ਢਹਿ ਢੇਰੀ ਹੋ ਜਾਏਗੀ, ਮੇਰਾ ਇਹ ਮੰਨਣਾ ਹੈਗਾ। ਸਮਝ ਗਏ ਮੇਰੀ ਗੱਲ। ਤੋ ਜਿਹੜੀ ਇਹ ਕੀਤੀ ਗਈ ਗੱਲ ਹੈ ਮੋਦੀ ਵੱਲੋਂ, ਇਹ ਸਿੱਖਾਂ ਦੇ ਹਿੱਤ ਵਿੱਚ ਨਹੀਂ ਹੈ। ਸਿੱਖਾਂ ਤੇ ਸਿੱਖੀ ਦੀ ਜੜ ਪੱਟਣ ਦੇ ਲਈ, ਸਿੱਖਾਂ ਨੂੰ ਉਹਨਾਂ ਦੀ ਮਾਨਸਿਕਤਾ ਦੇ ਵਿੱਚੋਂ ਦਰਬਾਰ ਸਾਹਿਬ ਨਾਲ ਤੋੜਨ ਦੀ ਇੱਕ ਬਹੁਤ ਵੱਡੀ ਕਨਸਪੀਰੇਸੀ ਸਾਜ਼ਿਸ਼ ਹੈ। ਤੋ ਇਹ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ? ਕਿਉਂਕਿ ਅਸੀਂ ਨਾ ਤਾਂ ਪੜ੍ਹਦੇ ਹਾਂ ਨਾ ਅਸੀਂ ਲਿਖਦੇ ਹਾਂ। ਬਹੁਤ ਵੱਡਾ ਇੱਕ ਵਿਦਵਾਨ ਹੋਇਆ ਅਮਰੀਕਾ ਦੇ ਵਿੱਚ, ਉਹ ਖਰ ਆਪਣੇ ਸੰਦਰਭ ਵਿੱਚ ਨਹੀਂ, ਉਹਨੇ ਮਾਈਨੋਰਟੀਜ਼ ਦੇ ਸੰਦਰਭ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਘੱਟ ਗਿਣਤੀਆਂ ਜਿੰਨੀਆਂ ਦੁਨੀਆ ਦੇ ਵਿੱਚ ਆ ਨਾ, ਉਹਨਾਂ ਨੂੰ ਪੈਨ ਵਾਰੀਅਰਸ ਚਾਹੀਦੇ ਆ। ਪੈਨ ਵਾਰੀਅਰ ਸਮਝਦੇ ਹੋ, ਜਿਹੜੇ ਕਲਮ ਨਾਲ ਲਿਖ ਸਕਣ, ਸਮਝ ਸਕਣ, ਕਹਿ ਸਕਣ ਐਪਰੋਪਰੀਏਟ ਗੱਲ, ਸਮਝੇ ਕਿ ਨਹੀਂ। ਤੋ ਇਸ ਕਰਕੇ ਹੁਣ ਮੈਂ ਤਾਂ ਹੈਰਾਨ ਆ ਇਸ ਗੱਲ ਦੇ ਉੱਤੇ, ਕਿਸ ਤਰੀਕੇ ਦੇ ਨਾਲ ਮੋਦੀ ਸਾਹਿਬ ਦੀ ਵਾਵਾ ਹੋ ਰਹੀ ਹੈ, ਸਮਝੇ ਕਿ ਨਹੀਂ। ਤੋ ਇਹ ਸਾਰੀ ਬਹੁਤ ਵੱਡੀ ਇੱਕ ਸਾਜ਼ਿਸ਼ ਹੈ। 1200 ਕਰੋੜ ਰੁਪਇਆ ਕਿਉਂ ਦਊ? ਉਹ ਤਾਂ ਇੱਕ ਪੈਸਾ ਨਹੀਂ ਦਿੰਦਾ। ਉਹ ਤਾਂ ਸਾਡੇ 30-40 ਵਿਚਾਰੇ ਜਿਹੜੇ ਬੰਦੀ ਸਿੱਖ ਆ ਉਹਨਾਂ ਨੂੰ ਛੱਡਦਾ ਨਹੀਂ ਹੈ, ਹਾਲਾਂਕਿ ਵਿਚਾਰੇ ਸਜ਼ਾਵਾਂ ਕੱਟ ਚੁੱਕੇ ਆ,
ਉਹ 1200 ਕਰੋੜ ਰੁਪਇਆ ਕਿਉਂ ਦੇ ਰਿਹਾ? ਡਾਕਟਰ ਸਾਹਿਬ, ਜਿਵੇਂ ਤੁਸੀਂ 1200 ਦਾ ਜ਼ਿਕਰ ਕੀਤਾ, 1200 ਕਰੋੜ ਦੀ ਗੱਲ ਕੀਤੀ, ਤਾਂ ਕੀ ਲੱਗਦਾ ਹੈ ਕਿ ਇੱਕ ਪਾਸੇ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਵਾਸਤੇ ਕੁਝ ਮਹੀਨਿਆਂ ਤੋਂ ਆਪਣੇ ਆਪ ਨੂੰ ਜ਼ਾਹਰ ਕਰਦੇ ਨੇ ਕਿ ਅਸੀਂ ਉਹਨਾਂ ਦੀ ਰਿਹਾਈ ਵਾਸਤੇ ਮੰਗ ਰੱਖ ਰਹੇ ਹਾਂ ਕੇਂਦਰ ਸਰਕਾਰ ਨੂੰ, ਗੁਰਦੁਆਰਿਆਂ ਦੇ ਵਿੱਚ ਜਾਂ ਧਾਰਮਿਕ ਅਦਾਰਿਆਂ ਦੇ ਵਿੱਚ ਬੋਰਡ ਲਾਏ ਜਾ ਰਹੇ, ਤਾਂ ਇੱਥੇ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ, ਕੋਈ ਮੰਗ ਪੱਤਰ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਚਿੱਠੀ ਨਹੀਂ ਮੋਦੀ ਸਾਹਿਬ ਨੂੰ ਲਿਖ ਕੇ ਭੇਜ ਸਕਦੀ? ਦੇਖੋ, ਚਿੱਠੀ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ, ਕੋਈ ਦੁਨੀਆ ਦੇ ਵਿੱਚ ਮੰਗਤਿਆਂ ਨੂੰ ਭੀਖ ਪਾਉਂਦਾ? ਜਿਹੜਾ ਪਾਉਂਦਾ, ਅਸੀਂ ਦੇਖਦੇ ਹਾਂ ਨਾ, ਜਦੋਂ ਤੁਰੇ ਜਾਂਦੇ ਹਾਂ, ਕਾਰਾਂ ਦੇ ਵਿੱਚ ਬੈਠਦੇ ਹਾਂ, ਸਕੂਟਰਾਂ ਮੋਟਰਸਾਈਕਲ 'ਤੇ ਲੰਘਦੇ ਹਾਂ, ਜਿੱਥੇ ਰੈੱਡ ਲਾਈਟ ਹੋਵੇ ਉੱਥੇ ਵਿਚਾਰੇ ਮੰਗਤੇ ਆ ਜਾਂਦੇ ਹਾਂ। ਅਸੀਂ ਜੇਬ 'ਚ ਪਾਉਂਦੇ ਹਾਂ, ਹੱਥ ਦੇਖਦੇ ਹਾਂ, ਛੋਟਾ ਸਿੱਕਾ ਕਿੱਥੇ ਹੈ, ਆਪਣੇ ਹੱਥ ਨਾਲ ਮਹਿਸੂਸ ਕਰਦੇ ਹਾਂ। ਸਮਝੇ, ਕਦੇ ਨੋਟ ਦਿੰਦਾ ਦੇਖਿਆ ਕੋਈ ਬੰਦਾ ਭਿਖਾਰੀਆਂ ਨੂੰ? ਪਹਿਲਾਂ 1 ਰੁਪਈਆ ਦਿੰਦੇ ਸੀ, ਹੁਣ 5 ਰੁਪਏ ਦਿੰਦੇ। ਸਮਝ ਗਏ ਨਾ ਮੇਰੀ ਗੱਲ? ਤੋਂ ਭਿਖਾਰੀਆਂ ਨੂੰ ਕਦੇ ਭੀਖ ਨਹੀਂ ਪੈਂਦੀ। 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ, ਮਤਲਬ ਸ਼ਾਹਜਹਾਨ ਜਿਹੜਾ ਮੁਗਲ ਐਂਪਰਰ ਸੀ, ਕਿੰਨਾ ਤਾਕਤਵਰ ਸੀ, ਉਹਨੇ ਕੈਦ ਕੀਤਾ। ਤਾਂ ਉਹ ਕਿੰਨਾ ਟਰਮਸ से ਬਾਹਰ ਆਏ? ਉਹਦੀਆਂ ਟਰਮਸ से ਬਾਹਰ ਨਹੀਂ ਆਏ। ਉਹ ਕਹਿ ਰਿਹਾ ਵੀ ਮਹਾਰਾਜ ਤੁਸੀਂ ਚਲੇ ਜਾਓ। ਉਹ ਕਹਿੰਦੇ ਨਹੀਂ, ਮੈਂ ਆਪਣੇ ਨਾਲ ਜਿਹੜੇ ਤੂੰ ਨਜਾਇਜ਼ ਹਰਕਤਾਂ ਦੇ ਨਾਲ, ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਨੂੰ ਵਿਚਾਰਿਆਂ ਨੂੰ ਕੈਦ ਕੀਤਾ, ਉਹਨਾਂ ਨੂੰ ਨਾਲ ਲੈ ਕੇ ਜਾਊਂਗਾ। ਆ ਹੁਣ ਅਸੀਂ ਬੰਦੀ ਛੋੜ ਦਿਵਸ ਮਨਾਇਆ ਕਿ ਨਹੀਂ? ਤਾਂ ਮੇਰਾ ਮਤਲਬ ਕਹਿਣ ਦਾ ਇਹ ਆ, ਉਹ ਕੌਣ ਲੋਕ ਸੀ ਜਿਹੜੇ ਇੱਥੋਂ ਜਾਂਦੇ ਸੀ ਉਸ ਵੇਲੇ? ਅੱਜ ਤੋਂ 450 ਸਾਲ ਪਹਿਲਾਂ ਦੀ ਗੱਲ ਆ ਇਹ। ਮੈਂ ਗਵਾਲੀਅਰ ਇੱਕ ਵਾਰੀ ਮਤਲਬ ਗੱਡੀ 'ਚ ਗਿਆ, ਟ੍ਰੇਨ 'ਚ, ਤਾਂ ਉੱਥੇ ਮੈਂ ਦੇਖਿਆ ਕਿੰਨੀ ਮੁਸ਼ਕਿਲ ਟੈਰੇਨ ਆ। ਇਹੋ ਜਿਹੀ ਜਗ੍ਹਾ, ਅੱਜ ਵੀ ਇਹੋ ਜਿਹੀ ਜਗ੍ਹਾ ਜਿੱਥੇ ਪਾਣੀ ਮੁਹੱਈਆ ਨਹੀਂ ਪੀਣ ਨੂੰ। ਗਵਾਲੀਅਰ ਦਾ ਰਸਤਾ ਕਿਸੇ ਜਗ੍ਹਾ ਸੈਂਡੀ ਆ, ਕਿਸੇ ਜਗ੍ਹਾ ਉੱਥੇ ਸਟੋਨੀ, ਮਤਲਬ ਪੱਥਰੀਲਾ ਰਸਤਾ ਹੈਗਾ, ਕਿਸੇ ਕਿਸ ਤਰ੍ਹਾਂ। ਤਾਂ ਉਸ ਵੇਲੇ ਕਿਹੜੇ ਰਸਤੇ ਹੋਣੇ ਆ? ਮੈਂ ਤਾਂ ਗੱਡੀ 'ਚ ਬੈਠ ਕੇ ਗਿਆ ਸੀ ਨਾ, ਉਸ ਵੇਲੇ ਕਿਹੜੇ ਰਸਤੇ ਹੋਣੇ ਆ? ਕਿੰਨੀ ਦੂਰ ਕਿਹੋ ਜਿਹੇ ਸਿੱਖ ਹੋਣੇ ਆ, ਕਿਤਨੀ ਉਹਨਾਂ ਕੋਲ ਆਤਮਿਕ ਬਲ ਹੋਣਾ ਕਿ ਇੱਥੋਂ ਗਏ, ਇੱਥੋਂ ਜਾਂਦੇ ਆ, ਪਤਾ ਨਹੀਂ ਕਿੰਨੀ ਦੇਰ ਲੱਗੀ ਹੋਊ, ਮਹੀਨਾ ਲੱਗਿਆ ਹੋਊ, 1.5 ਮਹੀਨਾ ਲੱਗਿਆ ਹੋਊ, 10 ਦਿਨ ਲੱਗੇ ਹੋਣਗੇ। ਕਿੰਨੇ ਸਿਦਕੀ ਸਿੱਖ ਸੀ, ਕਿੰਨਾ ਉਹਨਾਂ 'ਚ ਸਿਦਕ ਸੀ। ਸਮਝੇ ਕਿ ਨਹੀਂ? ਉਹਨਾਂ ਨੇ ਕੋਈ ਮਿੰਨਤਾਂ ਨਹੀਂ ਕੀਤੀਆਂ ਸ਼ਾਹਜਹਾਨ ਦੀ। ਉਹ ਆਪਣੇ ਗੁਰੂ ਨੂੰ ਸਮਰਪਿਤ ਹੋ ਕੇ ਉਸ ਕਿਲੇ ਦੀ ਦੀਵਾਰ ਦੇ ਉੱਤੇ ਨਤਮਸਤਕ ਹੋ ਕੇ ਆ ਜਾਂਦੇ ਸੀ। ਪਰ ਉਹਨਾਂ 'ਚ ਇੱਕ ਆਤਮਿਕ ਬਲ ਸੀ। ਉਹ ਰੱਬ ਨੂੰ, ਮਤਲਬ ਰੱਬ ਨਾਲ ਮਿਲੇ ਹੋਏ ਇਨਸਾਨ ਸੀਗੇ। ਤਾਂ ਉਹਨਾਂ ਚੀਜ਼ਾਂ ਨੇ ਮਜਬੂਰ ਕੀਤਾ ਮੁਗਲ ਸ਼ਹਿਨਸ਼ਾਹ ਨੂੰ, ਸ਼ਾਹਜਹਾਨ ਨੂੰ। ਕਿੰਨੀ ਤਾਕਤ ਸੀ ਉਸ ਬੰਦੇ ਦੀ ਕਿ ਤੂੰ ਗੱਲ ਕਰ, ਉਹਦੀਆਂ ਟਰਮਸ 'ਤੇ, ਗੁਰੂ ਦੀਆਂ ਟਰਮਸ 'ਤੇ ਤੈਨੂੰ ਛੱਡਣਾ ਪਊਗਾ। ਗੁਰੂ ਕਿੰਨਾ ਸਿਦਕੀ ਆ, ਕਿੰਨਾ ਮਤਲਬ ਉਸ ਦੇ ਵਿੱਚ ਆਤਮਿਕ ਬਲ ਹੈ। ਸਮਝੇ ਨਹੀਂ ਮੇਰੀ ਗੱਲ? ਐਵੇਂ ਨਹੀਂ ਸਿੱਖੀ ਸਿਰਜੀ ਗਈ, ਇਹ ਬੜੇ ਆਤਮਿਕ ਬਲ ਦੇ ਉੱਤੇ ਸਿਰਜੀ ਗਈ ਹੈ। ਅੱਜ ਤੁਸੀਂ ਕਿੰਨੀ ਗਿਰਾਵਟ ਆ ਗਈ ਸਿੱਖਾਂ ਦੀ ਕਿ ਅੱਜ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ, ਰਿਸਪੈਕਟਡ ਮੋਦੀ ਜੀ ਲਿਖ ਰਹੇ। ਕਿੱਡੀ ਮਤਲਬ, ਮੈਂ ਹੁਣ ਕੀ ਕਹਾਂ, ਮੈਨੂੰ ਲਫ਼ਜ਼ ਚੰਗੇ ਨਹੀਂ ਲੱਗਦੇ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਨਾਲ ਜੁੜਿਆ ਹੋਇਆ। ਫਿਰ ਉਹ ਕਹਿੰਦਾ ਮੈਂ PhD, ਕਿੱਥੋਂ ਤੋਂ, ਕੌਣ ਆ ਤੈਨੂੰ PhD ਕਰਾਉਣ ਵਾਲਾ? ਸਮਝੇ ਕਿ ਨਹੀਂ? ਮੈਂ ਓਪਨਲੀ ਚੈਲੰਜ ਕੀਤਾ ਸੀ ਉਸ ਨੂੰ ਇੱਕ ਇਸੇ ਤਰ੍ਹਾਂ ਇੰਟਰਵਿਊ ਦੇ ਵਿੱਚ ਕਿ ਤੂੰ ਮੇਰੇ ਨਾਲ ਅਕ੍ਰੋਸ ਦੀ ਟੇਬਲ ਆ ਜਾ, ਆਪਾਂ ਮਤਲਬ ਆਡੀਓ ਵਿਜ਼ੂਅਲ ਕਰਦੇ ਹਾਂ, ਸਾਰੀ ਦੁਨੀਆ ਦੇਖੇ ਕਿ ਜੋ ਤੂੰ ਕੰਮ ਕੀਤਾ ਇਹ ਸਿੱਖੀ ਨੂੰ ਸਮਰਪਿਤ ਕੰਮ ਆ, ਇਹ ਸਿੱਖੀ ਆ। ਇੱਕ ਤੂੰ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਇਸ ਦੁਨੀਆ ਤੇ ਦੁਨੀਆ ਤੋਂ ਬਾਹਰ ਵੀ ਹੋ ਤਖਤ ਆ, ਸਾਡਾ ਸਪਿਰਚੁਅਲ ਸਾਡਾ ਤਖਤ ਆ ਉਹ। ਸਮਝੇ ਕਿ ਨਹੀਂ? ਉਸ ਸਪਿਰਚੁਅਲ ਤਖਤ ਤੇ ਬਿਰਾਜਮਾਨ ਹੋ ਕੇ ਤੂੰ ਇਸ ਪੋਪ, ਸਾਡਾ ਤਾਂ ਬਹੁਤ ਉੱਚਾ ਲੈਵਲ ਆ। ਪੋਪ ਇਹ ਗੱਲ ਕਿਸੇ ਪ੍ਰਾਈਮ ਮਿਨਿਸਟਰ ਨੂੰ ਕਹੇ, ਰਿਸਪੈਕਟਡ ਪ੍ਰਾਈਮ ਮਿਨਿਸਟਰ, ਰਿਸਪੈਕਟਡ ਉਹਦਾ ਨਾਮ ਲੈ, ਕਹਿ ਸਕਦਾ? ਕਿਤੇ ਨਹੀਂ ਕਹਿ ਸਕਦਾ ਨਾ। ਤਾਂ ਮੇਰਾ ਮਤਲਬ ਸਾਡੇ ਲੋਕਾਂ ਨੂੰ ਆਪਣੀ ਔਕਾਤ ਦਾ ਅਹਿਸਾਸ ਹੀ ਨਹੀਂ। ਬਿਲਕੁਲ ਇਹ ਗਿਰਾਵਟ ਹੈ, ਇਹ ਸਾਡੀ ਗਿਰਾਵਟ ਹੈ। ਮੋਰਲ ਕੈਰੈਕਟਰ ਸਾਡਾ ਗਿਰ ਰਿਹਾ ਜੀ। ਸਮਝੇ ਕਿ ਨਹੀਂ? ਕੁਛ ਟੁੱਕੜ ਬੋਚ ਮੈਂ ਮਤਲਬ ਕਿਹਦਾ ਲਵਾਂ? ਉਹ ਵਾਹ ਮੋਦੀ ਜੀ ਕਰ ਰਹੇ, ਕਾਹਦੇ ਲਈ ਕਰ ਰਹੇ? ਕੀ ਲੋੜ ਹੈ? 2 ਰੋਟੀਆਂ ਖਾਣੀਆਂ। ਸਮਝੇ ਕਿ ਨਹੀਂ? ਤੁਸੀਂ ਉਸ ਗੁਰੂ ਦੀ ਵਾਹ ਕਰੋ ਜਿਹੜਾ ਤੁਹਾਨੂੰ ਇਸ ਜਨਮ ਵਿੱਚ ਵੀ ਮਤਲਬ
ਤੁਹਾਡਾ ਸਾਰਾ ਤੁਹਾਡੀ ਮਾਨਸਿਕਤਾ ਨੂੰ ਮਤਲਬ ਬਲ ਦੇਵੇ, ਅਗਲੇ ਜਨਮ ਵਿੱਚ ਵੀ ਤੁਹਾਨੂੰ ਬਲ ਦੇਵੇ। ਕਾਹਦੇ ਪਿੱਛੇ ਤੁਸੀਂ ਮੰਗਤੇ ਮੰਗੋ, ਭੀਖ ਮੰਗਦੇ ਹੋ ਤੁਸੀਂ, ਆਹ ਦੇ ਦਿਓ ਜੀ ਮੈਨੂੰ, ਮੈਂਬਰੀ ਦੇ ਦਿਓ ਜੀ ਮੈਨੂੰ। ਕਿਹੜੀ ਮੈਂਬਰੀ ਹੈ? ਕੌਣ ਪੁੱਛਦਾ? ਪਾਰਲੀਮੈਂਟ ਦਾ ਇੱਕੋ ਹੀ ਮੈਂਬਰ ਹੈ ਮੋਦੀ, ਬਾਕੀ ਕਿਸੇ ਦੀ ਕੋਈ ਪੁੱਤ ਪ੍ਰਤੀਤ ਨਹੀਂ। ਉੱਥੇ ਜ਼ਰੂਰ ਪੱਤੇ ਪੁੱਤੇ ਲੈਣ ਜਾਂਦੇ ਆ, ਲੈ ਕੇ ਆ ਜਾਂਦੇ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਡਾਕਟਰ ਗੁਰਦਰਸ਼ਨ ਸਿੰਘ ਦੇ ਨਾਲ ਗੱਲਬਾਤ ਕੀਤੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਖ-ਵੱਖ ਤਰੀਕਿਆਂ ਤੋਂ ਕਹਿ ਸਕਦੇ ਹਾਂ ਕਿ ਅਜਿਹੇ ਸਿੱਖ ਵਿਦਵਾਨਾਂ ਦੇ ਨਾਲ ਪੰਜਾਬ ਅਤੇ ਸਿੱਖਾਂ ਦੇ ਤਮਾਮ ਮਸਲਿਆਂ ਨੂੰ ਲੈ ਕੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।